ਕਹਿੰਦੇ ਅਫਸਰਾਂ ਨੇ 180 ਕਰੋੜ ਦੇ ਘੁਟਾਲੇ ਦੀਆਂ ਫਾਈਲਾਂ ਗਾਇਬ ਕਰਤੀਆਂ ਜੀ। ਪ੍ਰਵੀਨ ਜੀ, ਜਿਸ ਦਿਨ ਦਾ ਕੋਈ ਵੀ ਘੁਟਾਲੇ ਦੀ ਚਰਚਾ ਚੱਲੀ ਆ, ਖਾਸ ਹਾਂਜੀ। ਕਰਕੇ ਜਦੋਂ ਤੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਵਿਭਾਗਾਂ ਦੀ, ਚਾਹੇ ਉਹ ਜੰਗਲਾਤ ਵਿਭਾਗ ਹੈ, ਚਾਹੇ ਉਹ ਟਰਾਂਸਪੋਰਟ ਵਿਭਾਗ ਹੈ, ਚਾਹੇ ਉਹ ਮਾਈਨਿੰਗ ਹੈ, ਚਾਹੇ ਉਹ ਸਿੱਖਿਆ ਹੈ, ਚਾਹੇ ਉਹ ਫੂਡ ਸਪਲਾਈ ਹੈ, ਹਰੇ ਵਿਭਾਗਾਂ ਦੀ ਅਸੀਂ ਜਾਂਚ ਕਰਾਂਗੇ। ਜਦੋਂ ਪਿਛਲੇ ਦਿਨਾਂ 'ਚ ਆਪਾਂ ਵੀ ਇਹਨਾਂ ਕੱਪੜਿਆਂ ਨੂੰ ਲੈ ਕੇ, ਚਾਹੇ ਉਹ ਸਾਧੂ ਸਿੰਘ ਧਰਮਸੋਤ ਵਾਲਾ ਮਸਲਾ ਹੋਵੇ, ਚਾਹੇ ਆਸ਼ੂ ਵਾਲਾ ਮਸਲਾ ਹੋਵੇ, ਆਪਾਂ ਵੀ ਗੱਲ ਕਰਦੇ ਸੀ। ਆਪਾਂ ਵੀ ਕਹਿੰਦੇ ਸੀ ਕਿ ਭਾਈ ਅਫਸਰਾਂ ਦੀ ਭੂਮਿਕਾ ਕਿੱਥੇ ਹੈ, ਜੀ ਜੀ ਜੀ। ਅਫਸਰਾਂ ਦੀ ਜਾਂਚ ਕੌਣ ਕਰੇਗਾ। ਕੱਲਾ ਮੰਤਰੀ ਬਿਲਕੁਲ ਨਹੀਂ ਕਰ ਸਕਦਾ ਜਦੋਂ ਤੱਕ ਉਹਦੇ ਨਾਲ ਥੱਲੇ ਉਹ ਬਾਬੂ ਵਾਲੀ ਟੀਮ, ਸਕੱਤਰ ਵਾਲੀ ਟੀਮ, ਕਲਰਕਾਂ ਵਾਲੀ ਟੀਮ, ਮਤਲਬ ਉਹ ਹਰ, ਕਿਉਂਕਿ ਉੱਪਰ ਪਹੁੰਚਣ ਲਈ ਪੌੜੀਆਂ ਤਾਂ ਚਾਹੀਦੀਆਂ ਨੇ ਨਾ। ਸੋ ਇਸ ਲਈ ਚਾਹੇ ਉੱਪਰੋਂ ਥੱਲੇ ਨੂੰ ਉਤਰਨਾ ਤੇ ਜੇ ਥੱਲੇ ਉੱਪਰ ਨੂੰ ਚੜਨਾ, ਉਹ ਪੌੜੀਆਂ ਦੇ ਕੰਮ ਅਫਸਰ ਕਰਦੇ ਨੇ। ਔਰ ਕਈ ਵਾਰ ਤਾਂ ਚਲੋ ਆਹ ਤਾਂ ਹੰਡੇ ਤਪੇ ਨੇ, ਮਤਲਬ ਕਿ ਭਾਰਤ ਭੂਸ਼ਣ ਆਸ਼ੂ ਵਰਗੇ ਤਾਂ ਜਿਹੜੇ ਹੁਣ ਨਵੇਂ ਆਏ ਨੇ, ਉਹਨਾਂ ਨੂੰ ਜੇ ਨਹੀਂ ਵੀ ਪਤਾ ਤਾਂ ਫਾਰਮੂਲੇ ਦੱਸਣੇ ਕਿਹਨੇ ਨੇ ਕਿ ਜਨਾਬ ਪਿਛਲੇ ਮੰਤਰੀ ਸਾਹਿਬ ਐਂ ਖਾਂਦੇ ਸੀ, ਜਨਾਬ ਪਿਛਲੇ ਮੰਤਰੀ ਸਾਹਿਬ ਐਂ ਕਰ ਲੈਂਦੇ ਸੀ, ਤੇ ਇਹ ਫਾਰਮੂਲੇ ਦੱਸਦਾ ਕੌਣ ਹੈ? ਅਫਸਰ ਹੀ ਦੱਸਦੇ ਆ ਨਾ। ਸੋ ਇਸ ਲਈ ਅਫਸਰਾਂ ਦੀ ਜਾਂਚ ਬਹੁਤ ਜ਼ਰੂਰੀ ਹੈ। ਪਰ ਅਫਸਰ ਜੇਕਰ ਬਚਦੇ ਰਹੇ ਨੇ ਤਾਂ ਉਹਦਾ ਕਾਰਨ ਵੀ ਇਹੀ ਹੈ ਕਿ ਜਾਂਚ ਕਰਨ ਵਾਲੇ ਵੀ ਅਫਸਰ ਹੁੰਦੇ ਨੇ। ਸੋ ਇਹ ਇਸ ਲਈ ਉਹਨਾਂ ਦਾ ਬਚਾਅ ਹੁੰਦਾ ਰਿਹਾ। ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਫੂਡ ਸਪਲਾਈ ਵਿਭਾਗ ਨਾਲ ਸੰਬੰਧਿਤ ਮਾਮਲਾ ਹੈ, ਢੋਆ ਢਵਾਈ ਨਾਲ ਸੰਬੰਧਿਤ ਮਾਮਲਾ ਹੈ, ਅਨਾਜ ਨੂੰ ਖੁਰਦ-ਬੁਰਦ ਕਰਨ ਵਾਲਾ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਹਵਾਲੇ ਨਾਲ ਜਿਹੜਾ ਮਾਮਲਾ ਆ ਰਿਹਾ, ਉਹ ਕਹਿੰਦੇ 180 ਕਰੋੜ ਰੁਪਏ ਦੇ ਘੁਟਾਲੇ ਦਾ ਦਸਤਾਵੇਜ਼ ਹੀ ਨਹੀਂ ਮਿਲ ਰਹੇ, ਰਿਕਾਰਡ ਹੀ ਨਹੀਂ ਮਿਲ ਰਿਹਾ, ਫਾਈਲਾਂ ਹੀ ਨਹੀਂ ਮਿਲ ਰਹੀਆਂ। ਸੋ ਉਹ ਕਿ ਅਧਿਕਾਰੀਆਂ ਨੇ ਗਾਇਬ ਕਰਤੀਆਂ ਜਾਂ ਕਿਸੇ ਮਤਲਬ ਕਿ ਬੜੀ ਸਾਜ਼ਿਸ਼ ਤਹਿਤ ਉਹ 'ਚ ਮੰਤਰੀ ਦੀ ਭੂਮਿਕਾ ਹੈ ਜਾਂ ਨਹੀਂ, ਭਾਰਤ ਭੂਸ਼ਣ ਆਸ਼ੂ ਦਾ ਉਹਦੇ ਵਿੱਚ ਰੋਲ ਹੈ ਜਾਂ ਨਹੀਂ, ਜਾਂ ਥੱਲੇ ਵਾਲੇ। ਕਿਉਂਕਿ ਜੇਕਰ ਫਾਈਲਾਂ ਫਰੋਲੀਆਂ ਗਈਆਂ ਤਾਂ ਬਿਲਕੁਲ ਸਾਫ਼ ਹੈ ਕਿ ਰਾਜਨੀਤੀ ਤੋਂ ਲੈ ਕੇ ਪ੍ਰਸ਼ਾਸਨਿਕ ਤੱਕ ਇਹ ਮਸਲਾ ਆਉਣਾ ਹੀ ਆਉਣਾ। ਸੋ ਕੀ ਉਹ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਰਿਕਾਰਡ ਗਾਇਬ ਕੀਤਾ ਜਾ ਰਿਹਾ, ਉਹ ਉਸ ਦੀ ਸਜ਼ਾ ਨੂੰ ਘਟਾਉਣ ਲਈ ਰਿਕਾਰਡ ਗਾਇਬ ਕੀਤਾ ਜਾ ਰਿਹਾ, ਜਾਂ ਆਪਣੀ ਚਮੜੀ ਬਚਾ ਰਹੇ ਨੇ ਅਫਸਰ ਅਧਿਕਾਰੀ? ਸੋ ਆਪਣਾ ਚੰਮ ਬਚਾਉਣ ਲਈ ਕੀਤਾ ਜਾ ਰਿਹਾ। ਸੋ ਕੁਛ ਨਾ ਕੁਛ ਹੈ। ਸੋ ਇਸ ਲਈ ਇਸ ਮਸਲੇ ਦੇ ਉੱਤੇ ਬਕਾਇਦਾ, ਮਤਲਬ ਕਿ ਈਡੀ ਵੀ ਜਿਵੇਂ ਕੰਮ ਕਰਨ ਲੱਗੀ ਹੈ, ਜਿਵੇਂ ਵਿਜੀਲੈਂਸ ਵੀ ਕੰਮ ਕਰ ਰਹੀ ਹੈ। ਪ੍ਰਵੀਨ ਜੀ, ਈਡੀ ਨੇ ਔਰ ਵਿਜੀਲੈਂਸ ਨੇ ਮਿਲ ਕੇ ਸਾਂਝੀ ਬੈਠਕ ਬੁਲਾ ਲਈ ਹੈ। ਇਹ ਪਹਿਲੀ ਵਾਰ ਹੈ ਕਿ ਸਿੱਧਾ ਆਪਸ ਵਿੱਚ ਤਾਲਮੇਲ ਕਰਕੇ ਚੱਲ ਰਹੇ ਨੇ, ਕਿਉਂਕਿ ਇਹ 'ਚ ਹੁਣ ਮਨੀ ਲਾਂਡਰਿੰਗ ਦਾ ਮਾਮਲਾ ਸਿੱਧੇ ਰੂਪ 'ਚ ਜੁੜ ਗਿਆ। ਸੋ ਉਸ ਨੂੰ ਲੈ ਕੇ ਇਕੱਲੇ ਭਾਰਤ ਭੂਸ਼ਣ ਆਸ਼ੂ ਵਾਲੇ ਮਾਮਲੇ 'ਚ ਨਹੀਂ, ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਵੀ, ਭਾਰਤ ਭੂਸ਼ਣ ਆਸ਼ੂ ਵਾਲੇ ਮਾਮਲੇ 'ਚ ਵੀ, ਇੱਥੋਂ ਤੱਕ ਕਿ ਸੰਗਤ ਸਿੰਘ ਗਿਲਜੀਆਂ ਵਾਲੇ ਮਾਮਲੇ 'ਚ ਵੀ, ਇੱਥੋਂ ਤੱਕ ਕਿ ਪੋਪਲੀ ਵਾਲੇ ਮਾਮਲੇ 'ਚ ਵੀ, ਇਹਨਾਂ ਚਾਰਾਂ ਮਾਮਲਿਆਂ ਨੂੰ ਲੈ ਕੇ ਈਡੀ ਔਰ ਵਿਜੀਲੈਂਸ ਮਿਲ ਕੇ ਮੀਟਿੰਗ ਕਰ ਰਹੀ ਹੈ। ਤੇ ਇਹਦੇ ਉੱਤੇ ਹੁਣ ਇਕੱਠੀਆਂ ਕਾਰਵਾਈ ਕਿ ਤੁਸੀਂ ਆਪਣਾ ਕੰਮ ਕਰੀ ਜਾਇਓ, ਸਾਡੇ ਬੰਦੇ ਆਪਣਾ ਕੰਮ ਕਰੀ ਜਾਣਗੇ, ਪੈਰਲਲ ਕੰਮ ਚੱਲੀ ਜਾਵੇ। ਔਰ ਦੂਸਰੇ ਪਾਸੇ 16 ਸ਼ਿਕਾਇਤਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ, ਤੇ ਪਤਾ ਲੱਗਾ ਹੈ ਕਿ ਈਡੀ ਉਹਨਾਂ ਦੇ ਖਿਲਾਫ ਕੁਝ ਹੋਰ FIR ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਉਹ ਵੱਖ-ਵੱਖ ਥਾਵਾਂ ਤੇ ਵੀ ਹੋ ਸਕਦੀਆਂ ਨੇ। ਸੋ ਇਸ ਲਈ ਭਾਰਤ ਭੂਸ਼ਣ ਆਸ਼ੂ ਲਈ ਹੁਣ ਬਚਣਾ ਕਾਫੀ ਮੁਸ਼ਕਲ ਨਜ਼ਰ ਆ ਰਿਹਾ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਉੱਤੇ ਜੇਕਰ FIR ਹੁੰਦੀਆਂ ਗਈਆਂ ਤੇ ਉਹਨਾਂ ਮਾਮਲਿਆਂ 'ਚ ਉਲਝਣਗੇ ਵੀ। ਤੇ ਕੱਲ ਦੇਰ ਸ਼ਾਮ ਉਹਨਾਂ ਨੂੰ, ਮਤਲਬ ਕਿ 4 ਮਿੰਟ ਦੀ ਸੁਣਵਾਈ ਸੀ ਕੱਲ, ਉਸ ਤੋਂ ਬਾਅਦ ਜੱਜ ਸਾਹਿਬ ਨੇ ਕਿਹਾ ਕਿ ਠੀਕ ਹੈ ਜੀ, ਇਹਨੂੰ ਭੇਜੋ। ਤੇ ਉਹਨਾਂ ਨੂੰ ਜਦੋਂ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ, ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ, ਤਦ ਉਹ ਪਟਿਆਲਾ ਜੇਲ੍ਹ ਕੱਲ ਲਿਜਾਇਆ ਗਿਆ। ਪਹਿਲੀ ਰਾਤ ਚੱਕੀ 'ਚ ਕੱਟਣੀ ਪਈ, ਅੱਜ ਬੈਰਕ ਅਲਾਟ ਹੋ ਜਾਣੀ ਆ। ਸੋ ਉੱਥੇ ਹੁਣ ਨਵਜੋਤ ਸਿੱਧੂ ਵੀ ਮਿਲਿਆ ਕਰਨਗੇ, ਸਾਧੂ ਸਿੰਘ ਧਰਮਸੋਤ ਵੀ ਮਿਲਿਆ ਕਰਨਗੇ। ਸੋ ਇਸ ਲਈ ਉਹਨਾਂ ਦੀ ਲਾਈਨ 'ਚ ਲੱਗ ਗਏ ਨੇ। ਸੋ ਇਹ ਹੁਣ ਦੇਖਣ ਵਾਲੀ ਵਾਰੀ ਹੈ ਕਿ ਅੱਗੇ ਤੱਕ ਕਿੱਥੇ ਜਾਂਦਾ ਇਹ ਮਾਮਲਾ। ਮਨਪ੍ਰੀਤ ਵੱਲ ਨੂੰ ਮੋੜਾ ਕੱਟਦਾ, ਇਹ ਅਧਿਕਾਰੀਆਂ ਵੱਲ ਨੂੰ ਮੋੜਾ ਕੱਟਦਾ, ਇਹ ਰਵਨੀਤ ਬਿੱਟੂ ਵੱਲ ਨੂੰ ਮੋੜਾ ਕੱਟਦਾ, ਜਾਂ ਕਿਸੇ ਹੋਰ ਮੰਤਰੀ ਵੱਲ ਨੂੰ ਮੋੜਾ ਕੱਟਦਾ। ਇਹ ਇਸੇ ਵਿਭਾਗ ਦਾ ਮਾਮਲਾ ਖਾਸਾ ਚਰਚਾ ਦੇ ਵਿੱਚ ਹੈ। ਔਰ ਇਸ ਨੂੰ ਲੈ ਕੇ ਹੁਣ 180 ਕਰੋੜ ਦੀਆਂ ਫਾਈਲਾਂ ਲੱਭਣ ਦੇ ਲਈ ਵੀ ਅਧਿਕਾਰੀਆਂ ਦੇ ਉੱਤੇ ਅਧਿਕਾਰੀ ਲਾ ਦਿੱਤੇ ਗਏ ਨੇ। ਸੋ ਇਸ ਲਈ ਉਹ ਜਾਂਚ ਵੀ ਖਾਸ ਕਰ ਮੋਹਾਲੀ ਦੀ ਟੀਮ ਹੈ, ਕਿਉਂਕਿ ਮੋਹਾਲੀ ਦੇ SSP ਨੂੰ ਹੀ ਇਹ ਜਾਂਚ ਪੜਤਾਲ ਸਾਰੀ ਸੌਂਪੀ ਗਈ ਹੈ। ਔਰ ਇਸ ਲਈ ਉਹਨਾਂ ਨੂੰ ਸਪੈਸ਼ਲ ਟੀਮ ਵਜੋਂ ਇਹ ਨਿਯੁਕਤੀ ਦੇ ਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ। ਸੋ ਮੋਹਾਲੀ ਹਮੇਸ਼ਾ ਚਰਚਾ 'ਚ ਰਿਹਾ। ਇਸ ਵਾਰ ਕਦੇ ਮਤਲਬ ਕਿ ਜਲੰਧਰ ਦੀ ਪੁਲਿਸ, ਕਦੇ ਬਠਿੰਡੇ ਦੀ ਪੁਲਿਸ, ਤੇ ਕਦੇ ਪਟਿਆਲੇ ਦੀ ਪੁਲਿਸ, ਉੱਥੇ ਅਹੁਦਿਆਂ ਦੇ ਉੱਤੇ ਵੱਡੀਆਂ ਧਿਰਾਂ ਜਾ ਕੇ ਮਤਲਬ ਕਿ ਨੇੜਲੇ ਮੰਤਰੀਆਂ, ਮੁੱਖ ਮੰਤਰੀਆਂ ਦੇ ਅਧਿਕਾਰੀ ਤੈਨਾਤ ਹੋਣਾ ਚਾਹੁੰਦੇ ਸੀ। ਪਰ ਇਸ ਵਾਰ ਮੋਹਾਲੀ ਕੇਂਦਰ ਬਿੰਦੂ ਆ, ਖਾਸ ਕਰਕੇ ਚਾਹੇ ਉਹ ਬੱਗਾ ਚੱਕਣ ਜਾਣਾ ਹੋਵੇ, ਤੇ ਚਾਹੇ ਇੱਥੇ ਕਿਸੇ ਤੇ FIR ਕਰਨੀਆਂ ਹੋਣ, ਤੇ ਚਾਹੇ ਪੁਰਾਣੇ ਕਾਂਗਰਸੀਆਂ ਦੇ ਘਪਲਿਆਂ ਨੂੰ ਉਜਾਗਰ ਕਰਨਾ ਹੋਵੇ। ਸੋ ਇਸ ਲਈ ਇਸ ਵਾਰ ਮੋਹਾਲੀ ਫੋਕਸ ਹੈ, ਤੇ ਮੋਹਾਲੀ ਤੋਂ ਹੀ ਕਾਰਵਾਈ ਚੱਲ ਰਹੀ ਹੈ। ਔਰ ਹੁਣ ਈਡੀ ਵਿੱਚ ਇਨਵੋਲਵ ਹੋ ਗਿਆ। ਉਹਦੇ ਨਾਲ ਹੁਣ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਪੋਪਲੀ ਹੋਰਾਂ ਦੀ ਜਾਨ ਹੋਰ ਕੜਿੱਕੀ 'ਚ ਆ ਗਈ ਹੈ। ਜੀ ਜੀ ਜੀ।